ਅਗਲੀ ਖਬਰ ਵੱਲ ਚੱਲੀਏ ਤੇ ਅੱਜ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਨੇ ਐਗਜ਼ੀਕਿਊਟਿਵ ਆਰਡਰ ਜਾਰੀ ਕੀਤਾ, ਜਿਹਦੇ ਮੁਤਾਬਕ ਜੌਨ ਐਫ ਕੈਨੇਡੀ, ਆਰ ਐਫ ਕੈਨੇਡੀ, MKL ਅਸੈਸੀਨੇਸ਼ਨਸ ਦੀਆਂ ਫਾਈਲਸ ਨੂੰ ਪਬਲਿਕ ਨੂੰ ਓਪਨ ਕੀਤਾ ਜਾਊਗਾ। ਇਹ ਬਹੁਤ ਲੰਮੇ ਸਮੇਂ ਤੋਂ ਕਲਾਸੀਫਾਈਡ ਇਨਫੋਰਮੇਸ਼ਨ ਸੀ, ਉਸ ਨੂੰ ਡੀਕਲਾਸੀਫਾਈ ਕੀਤਾ ਜਾਊਗਾ। ਟਰੰਪ ਉਹਨਾਂ ਨੇ ਇਹ ਕਿਹਾ ਵੀ ਦੈਟ ਇਜ਼ ਅ ਬਿਗ ਵਨ, lot of people are waiting for this a long for years, for decades। ਵੀ ਦਹਾਕਿਆਂ ਤੋਂ ਲੋਕ ਜੋ ਇਸ ਚੀਜ਼ ਦੀ ਵੇਟ ਕਰ ਰਹੇ ਸੀ ਵੀ ਕਿਹੜੇ ਬੰਦੇ ਇਨਵੋਲਵ ਸੀ, ਜੋ ਪ੍ਰੈਜ਼ੀਡੈਂਟ ਜੌਨ ਐਫ ਕੈਨੇਡੀ ਤੇ ਜੋ ਮਾਰਟਨ ਲੂਥਰ ਕਿੰਗ ਹੈਗਾ ਤੇ RFK ਦੇ ਨੂੰ ਮਾਰਨ ਦੇ ਵਿੱਚ ਇਨਵੋਲਵ ਸੀਗੇ। ਜਿਹੜੇ ਪੈਨ ਦੇ ਨਾਲ ਟਰੰਪ ਉਹਨਾਂ ਨੇ ਸਾਈਨ ਕੀਤੇ ਆ ਇਸ ਐਗਜ਼ੀਕਿਊਟਿਵ ਆਰਡਰ, ਉਹਨਾਂ ਨੇ ਇਹ ਕਿਹਾ ਵੀ ਇਹ ਪੈਨ ਮੈਂ RFK ਜੂਨੀਅਰ ਨੂੰ ਦੇਣ ਜਾ ਰਿਹਾ ਆ, ਜੋ ਆਪਾਂ ਸਾਰਿਆਂ ਨੂੰ ਪਤਾ ਹੀ ਆ ਵੀ ਉਹ ਉਹਨਾਂ ਦੇ ਡਿਪਾਰਟਮੈਂਟ ਆਫ ਹੈਲਥ ਤੇ ਹਿਊਮਨ ਸਰਵਿਸਿਜ਼ ਦੇ ਪਿਕ ਆ ਤੇ ਸਾਬਕਾ US ਦੇ ਅਟਾਰਨੀ ਜਨਰਲ ਦੇ ਪੁੱਤਰ ਆ ਤੇ ਲੇਟ ਜਿਹੜੇ ਪ੍ਰੈਜ਼ੀਡੈਂਟ ਜੌਨ ਐਫ ਕੈਨੇਡੀ ਆ ਉਹਨਾਂ ਦੇ ਭਤੀਜੇ ਹੈਗੇ ਆ। ਟਰੰਪ ਉਹਨਾਂ ਨੇ ਕਿਹਾ ਇਹਦੇ ਵਿੱਚ ਸਾਰਾ ਕੁਝ ਲੋਕਾਂ ਦੇ ਸਾਹਮਣੇ ਆ ਜਾਊਗਾ, ਪਰ JFK ਅਸੈਸੀਨੇਸ਼ਨ ਦੇ ਸੰਬੰਧ ਦੇ ਵਿੱਚ 13,000 ਤੋਂ ਵੱਧ ਡਾਕੂਮੈਂਟ ਆਲਰੇਡੀ ਰਿਲੀਜ਼ ਹੋ ਚੁੱਕੇ ਆ ਬਾਈਡਨ ਐਡਮਿਨਿਸਟ੍ਰੇਸ਼ਨ ਦੇ ਦੌਰਾਨ। ਪਰ ਬਹੁਤ ਸਾਰੇ ਜਿਹੜੇ ਪ੍ਰੈਜ਼ੀਡੈਂਟ ਇਹ ਗੱਲਾਂ ਕਰਦੇ ਤਾਂ ਰਹੇ, ਕਿਸੇ ਨੇ ਵੀ ਇਹਨਾਂ ਤਿੰਨਾਂ ਦੇ ਜਿਹੜੇ ਡਾਕੂਮੈਂਟਸ ਆ ਪੂਰੀ ਤਰ੍ਹਾਂ ਡੀਕਲਾਸੀਫਾਈ ਕਰਨ ਨੂੰ ਨਹੀਂ ਕੀਤੇ। ਪਿਛਲੇ ਜੋ ਇਲੈਕਸ਼ਨ ਦੀ ਕੈਂਪੇਨ ਚੱਲ ਰਹੀ ਸੀ ਉਹਦੇ ਵਿੱਚ ਟਰੰਪ ਉਹਨਾਂ ਨੇ ਵਾਅਦਾ ਕੀਤਾ ਸੀ ਕਿ ਮੈਂ ਇਹ ਬਿਲਕੁਲ ਆਉਣ ਵਾਲੇ ਜੇ ਮੈਂ ਜਿੱਤਦਾ ਆ ਤੇ ਇਸ ਨੂੰ ਡੀਕਲਾਸੀਫਾਈ ਕਰੂੰਗਾ। ਹੁਣ 15 ਦਿਨਾਂ ਤੋਂ ਬਾਅਦ ਇਸ ਆਰਡਰ ਤੋਂ ਡਾਇਰੈਕਟਰ ਆਫ ਨੈਸ਼ਨਲ ਇੰਟੈਲੀਜੈਂਸ ਤੇ ਅਟਾਰਨੀ ਜਨਰਲ ਜੋ ਕੋਆਰਡੀਨੇਟ ਕਰਕੇ ਅਸਿਸਟੈਂਟ ਜੇ ਪ੍ਰੈਜ਼ੀਡੈਂਟ ਦੇ ਹੈਗੇ ਆ ਨੈਸ਼ਨਲ ਸਿਕਿਉਰਿਟੀ ਅਫੇਅਰ ਦੇ ਤੇ ਕੌਂਸਲ ਹੈਗੇ ਆ ਜੋ ਪ੍ਰੈਜ਼ੀਡੈਂਟ ਦੇ, ਉਹ ਪਬਲਿਕ ਦੇ ਲਈ ਅਵੇਲੇਬਲ ਹੋਣਗੇ। ਲਗਭਗ 45 ਦਿਨ ਕਹਿੰਦੇ ਲੱਗ ਸਕਦੇ ਹੈਗੇ ਆ। 2023 ਦੇ ਵਿੱਚ ਨੈਸ਼ਨਲ ਆਰਕਾਈਵਜ਼ ਨੇ ਰਿਵਿਊ ਦਿੱਤਾ ਸੀ ਕਲਾਸੀਫਾਈਡ ਡਾਕੂਮੈਂਟਸ ਦਾ, ਜਿਹਦੇ ਵਿੱਚ 1963 ਚ ਜਦੋਂ ਜੌਨ ਐਫ ਕੈਨੇਡੀ ਉਹਨਾਂ ਦੀ ਅਸੈਸੀਨੇਸ਼ਨ ਹੋਈ ਸੀ, ਪ੍ਰੈਜ਼ੀਡੈਂਟ ਜੋ ਬਾਈਡਨ ਨੇ ਕੁਝ ਮੈਮੋਜ਼ ਜਿਹੜੇ ਆ ਰਿਲੀਜ਼ ਕਰਵਾਏ ਸੀ। ਸੋ ਹਾਲਾਂਕਿ ਕਈ ਪ੍ਰੈਜ਼ੀਡੈਂਟਸ ਨੇ ਪਲੈਜ ਜ਼ਰੂਰ ਕੀਤਾ ਸੀ, ਕਈਆਂ ਨੇ ਕਰਵਾਏ ਵੀ, ਪਰ CIA, ਪੈਂਟਾਗਨ ਤੇ ਹੋਰ ਜਿਹੜੀ ਸਟੇਟ ਡਿਪਾਰਟਮੈਂਟ ਆ ਉਹਨਾਂ ਨੇ ਡਾਕੂਮੈਂਟ ਰਿਲੀਜ਼ ਕਰਨ ਤੋਂ ਨਾ ਕਰ ਦਿੱਤੀ ਸੀ ਵੀ ਕਈ ਬੰਦੇ ਹਜੇ ਵੀ ਜੀਂਦੇ ਹੈਗੇ ਆ ਜਿਹੜੇ ਉਸ ਕਤਲ ਦੇ ਵਿੱਚ ਇਨਵੋਲਵ ਸੀਗੇ। ਸੋ ਪਰ ਇਹ ਇੱਕ ਜੋ ਟਰੰਪ ਹੋਣੀ ਆ ਉਹ ਕਹਿੰਦੇ ਵੀ ਲੋਕਾਂ ਨੂੰ ਕਲੀਅਰ ਕੱਟ ਪਤਾ ਹੋਣਾ ਚਾਹੀਦਾ ਆ ਵੀ ਸਾਡੀਆਂ ਜਿਹੜੀਆਂ ਸਰਕਾਰਾਂ ਆ ਉਹ ਕੀ ਕਰ ਰਹੀਆਂ ਹੈਗੀਆਂ ਆ, ਤੇ ਇਸ ਦੇ ਨਾਲ ਬਹੁਤ ਸਾਰੇ ਲੋਕ ਜਿਹੜੇ ਆ ਉਹ ਇਸ ਆਰਡਰ ਨੂੰ ਪਸੰਦ ਕਰ ਰਹੇ ਆ ਵੀ ਹਾਂ ਬਿਲਕੁਲ ਕਲੈਰਿਟੀ ਤਾਂ ਹੋਣੀ ਚਾਹੀਦੀ ਹੈਗੀ ਆ ਗਵਰਨਮੈਂਟ ਦੇ ਵਿੱਚ ਕੀ ਹੋ ਰਿਹਾ ਹੈਗਾ। ਜੀ।